ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਆਪਾਂ ਰੁਖ ਕਰਦੇ ਹਾਂ ਆਸਟ੍ਰੇਲੀਆ ਦੇ ਨਾਲ ਜੁੜੀ ਇੱਕ ਅਹਿਮ ਖਬਰ ਦਾ। ਆਸਟ੍ਰੇਲੀਆ ਦੇ ਵਿੱਚ 36ਵੀਆਂ ਸਿੱਖ ਖੇਡਾਂ ਦਾ ਆਗਾਜ਼ ਹੋ ਚੁੱਕਿਆ ਹੈ। 3 ਰੋਜ਼ਾ ਇਹ 36ਵੀਆਂ ਜਿਹੜੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਨੇ ਇਹਨਾਂ ਦਾ ਅਰਦਾਸ ਕਰਨ ਮਗਰੋਂ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ। ਤੇ ਇਸ ਮੌਕੇ ਸੋਨਚਿੜੀ ਸਕੂਲ ਜਿਹੜਾ ਤੇ ਨਾਲ ਹੀ ਇਹਦੇ ਪੰਜਾਬੀ ਸਕੂਲ ਐਡੀਲੇਡ ਦੇ ਬੱਚਿਆਂ ਨੇ ਗੁਰਮੁਖੀ ਲਿਪੀ ਦੇ ਵਿੱਚ ਬੈਨਰ ਫੜ ਕੇ ਮੈਦਾਨ ਦੇ ਵਿੱਚ ਪੈਦਲ ਮਾਰਚ ਕੀਤਾ ਤੇ ਇਸ ਤੋਂ ਮਗਰੋਂ ਸਾਂਝ ਪੰਜਾਬ ਦੀ ਗਿੱਧਾ ਅਕੈਡਮੀ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਜਾਗੋ ਕੱਢੀ। ਸਾਊਥ ਸਾਈਡ ਭੰਗੜਾ ਗਰੁੱਪ ਦੀਆਂ ਮੁਟਿਆਰਾਂ ਨੇ ਗਿੱਧਾ ਤੇ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਦੇ ਬੱਚਿਆਂ ਨੇ ਭੰਗੜੇ ਪਾਏ। ਪ੍ਰਬੰਧਕਾਂ ਨੇ ਦੱਸਿਆ ਕਿ ਇਸ 3 ਰੋਜ਼ਾ ਸਿੱਖ ਖੇਡਾਂ ਦੇ ਦੌਰਾਨ ਵੱਖ-ਵੱਖ ਉਮਰ ਵਰਗ ਦੇ ਕਬੱਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ, ਹਾਕੀ, ਨੈੱਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਦੇ ਵਿੱਚ ਆਸਟ੍ਰੇਲੀਆ ਤੋਂ ਇਲਾਵਾ ਸਿੰਗਾਪੁਰ, ਨਿਊਜ਼ੀਲੈਂਡ ਅਤੇ ਮਲੇਸ਼ੀਆ ਸਣੇ ਹੋਰ ਦੇਸ਼ਾਂ ਦੇ ਸਿੱਖ ਖਿਡਾਰੀ ਜਿਹੜੇ ਨੇ ਹਿੱਸਾ ਲੈ ਰਹੇ ਨੇ। ਤੇ ਇਸ ਮੌਕੇ ਸਿਆਸੀ ਆਗੂਆਂ ਦਾਨਾ ਵਾਲਟਲੇ, ਰਸਲ ਵਾਲਟਲੇ, ਸਟੀਵ ਜਰਗਨਸ ਐਂਡ ਮੈਕਲ ਬਰਾਊਨ ਨੇ ਆਪਣੇ ਸੰਬੋਧਨ ਦੇ ਵਿੱਚ ਹਰ ਸਾਲ ਸਿੱਖ ਖੇਡਾਂ ਕਰਵਾਉਣ ਵਾਲੀ ਜਿਹੜੀ ਸਮੁੱਚੀ ਪ੍ਰਬੰਧਕ ਕਮੇਟੀ ਹੈ ਉਹਦੀ ਸ਼ਲਾਘਾ ਕੀਤੀ ਤੇ ਖੇਡਾਂ ਦੇ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਸੋ ਸ਼ੁੱਕਰਵਾਰ ਤੋਂ ਐਤਵਾਰ ਤੱਕ ਐਡੀਲੇਡ ਹਾਈ ਸਕੂਲ ਦੇ ਨਾਲ ਲੱਗਦੇ ਐਲਿਸ ਪਾਰਕ ਦੇ ਵਿੱਚ ਪ੍ਰਬੰਧਕੀ ਕਮੇਟੀ ਵੱਲੋਂ ਪੁਖਤਾ ਇੰਤਜ਼ਾਮਾਤ ਕੀਤੇ ਗਏ ਨੇ ਇਹਨਾਂ ਖੇਡਾਂ ਦੇ ਲਈ। ਤੇ ਇਹਨਾਂ ਖੇਡਾਂ ਦੇ ਲਈ ਜਿੱਥੇ ਅੰਤਰਰਾਸ਼ਟਰੀ ਮੈਦਾਨ ਬੁੱਕ ਕਰਵਾਏ ਗਏ ਨੇ ਉੱਥੇ ਖੇਡਾਂ ਦੇ ਨਾਲ ਸੱਭਿਆਚਾਰ ਗਤੀਵਿਧੀਆਂ, ਵੱਖੋ ਵੱਖਰੇ ਰੰਗਾਰੰਗ ਪ੍ਰੋਗਰਾਮ, ਬੱਚਿਆਂ ਦੇ ਮਨੋਰੰਜਨ ਦੇ ਲਈ ਵਿਸ਼ੇਸ਼ ਸਮਾਗਮ, ਸਵਾਗਤੀ ਪਰੇਡ ਤੇ ਸੈਮੀਨਾਰ ਜਿਹੜੇ ਨੇ ਅਨੇਕਾਂ ਰੰਗ ਇਹਨਾਂ ਖੇਡਾਂ ਦੇ ਵੇਖਣਯੋਗ ਹੋਣਗੇ। ਆਸਟ੍ਰੇਲੀਆ ਸਮੇਤ ਵਿਸ਼ਵ ਭਰ ਤੋਂ ਇਹਨਾਂ ਖੇਡਾਂ ਦੇ ਵਿੱਚ 3000 ਤੋਂ ਵੱਧ ਪ੍ਰਸਿੱਧ ਖਿਡਾਰੀ, 9000 ਤੋਂ ਵੱਧ ਵੱਡੇ ਪੱਧਰ ਦੇ ਜਿਹੜੇ ਦਰਸ਼ਕ ਆ ਉਹਨਾਂ ਦੇ ਪੁੱਜਣ ਦੀ ਉਮੀਦ ਹੈ। ਤੇ ਐਡੀਲੇਡ ਸ਼ਹਿਰ ਆਸਟ੍ਰੇਲੀਆ ਦੇ ਵਿੱਚ ਸ਼ਹਿਰ ਦੇ ਵਿੱਚ ਸਿੱਖ ਖੇਡਾਂ ਪੂਰੀਆਂ ਰੌਣਕਾਂ ਲੱਗਣ ਜਾ ਰਹੀਆਂ ਨੇ, ਲੱਗ ਚੁੱਕੀਆਂ ਨੇ ਆਪਾਂ ਕਹਿ ਸਕਦੇ ਹਾਂ। ਤੇ ਐਡੀਲੇਡ ਵਾਸੀਆਂ ਦੇ ਵਿੱਚ ਪੂਰਾ ਚਾਅ ਇਹਨਾਂ ਖੇਡਾਂ ਨੂੰ ਵੇਖਣ ਦੇ ਲਈ ਤੇ ਮੇਜ਼ਬਾਨੀ ਦੇ ਲਈ ਇਹ ਜਿਹੜੇ ਲੋਕ ਨੇ ਪੱਬਾਂ ਭਾਰ ਹੋ ਚੁੱਕੇ ਨੇ ਤੇ ਮਹਿਮਾਨਾਂ ਦੀ ਉਡੀਕ ਕਰ ਰਹੇ ਨੇ। ਦੱਸਦੇ ਚੱਲੀਏ ਕਿ ਹੋਰ ਵੀ ਜਿਹੜੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ, ਲੰਗਰ, ਜਿਸ ਤਰੀਕੇ ਦੇ ਨਾਲ ਆਪਾਂ ਹਰ ਮੇਲੇ, ਹਰ ਗੁਰਮਤਿ ਸਮਾਗਮ, ਹਰ ਪ੍ਰਬੰਧਨ ਦੇ ਵਿੱਚ ਜਿੱਥੇ ਖੇਡਾਂ ਦਾ ਜ਼ਿਕਰ ਹੋਵੇ, ਕਬੱਡੀ ਦਾ ਜ਼ਿਕਰ ਹੋਵੇ, ਉਸ ਤਰ੍ਹਾਂ ਦੇ ਇੱਥੇ ਵੀ ਪ੍ਰਬੰਧ ਕੀਤੇ ਗਏ ਨੇ। ਸੋ ਕਹਿ ਸਕਦੇ ਹਾਂ ਕਿ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੀਆਂ ਪ੍ਰਦਰਸ਼ਨੀਆਂ, ਗੀਤ ਸੰਗੀਤਕ ਮੁਕਾਬਲੇ ਤੇ ਇਹਦੇ ਨਾਲ ਖੇਡਾਂ ਜਿਹੜੀਆਂ ਦਾ ਜ਼ਿਕਰ ਕੀਤਾ ਆਪਾਂ, ਫੁੱਟਬਾਲ, ਨੈੱਟਬਾਲ ਜਾਂ ਹੋਰ ਜਿੰਨੀਆਂ ਵੀ ਖੇਡਾਂ ਨੇ ਉਹਨਾਂ ਦੇ ਵਿੱਚ 3000 ਤੋਂ ਵੱਧ ਖਿਡਾਰੀ, ਚਾਹੇ ਉਹ ਆਸਟ੍ਰੇਲੀਆ ਦੇ ਹੋਣ, ਚਾਹੇ ਉਹ ਹੋਰ ਨਾਲ ਲੱਗਦੇ ਦੇਸ਼ਾਂ ਦੇ ਹੋਣ, ਵਿਸ਼ਵ ਭਰ ਤੋਂ ਪੰਜਾਬੀ ਕਲਾਕਾਰ ਪਹੁੰਚ ਰਹੇ ਨੇ। ਆਸਟ੍ਰੇਲੀਆ, ਭਾਰਤ ਤੋਂ ਇਲਾਵਾ ਵਿਸ਼ਵ ਭਰ ਤੋਂ ਕਲਾਕਾਰ, ਨੌਜਵਾਨ ਤੇ ਮੁਟਿਆਰਾਂ ਆਪਣੀ ਕਲਾ ਦੇ ਜੌਹਰ ਵਿਖਾਉਣਗੀਆਂ। ਕਬੱਡੀ, ਕ੍ਰਿਕਟ, ਫੁੱਟਬਾਲ, ਅਨੇਕਾਂ ਖੇਡਾਂ ਸਮੇਤ ਰੱਸਾਕੱਸ਼ੀ, ਮਿਊਜ਼ੀਕਲ ਚੇਅਰ, ਨਾਟਕ ਤੇ ਇਨਾਮ ਵੰਡ ਸਮਾਗਮ ਹੋਣਗੇ। 36ਵੀਆਂ ਸਿੱਖ ਖੇਡਾਂ ਦੇ ਲਈ ਜਿੱਥੇ ਸਾਊਥ ਆਸਟ੍ਰੇਲੀਆ ਦੇ ਵਸਨੀਕਾਂ ਤੇ ਬਿਜ਼ਨਸਮੈਨਾਂ ਨੇ ਚੰਗਾ ਯੋਗਦਾਨ ਪਾਇਆ ਹੈ, ਉੱਥੇ ਰਾਜ ਸਰਕਾਰ, ਐਡੀਲੇਡ ਸਿਟੀ ਕੌਂਸਲ ਤੇ ਹਰ ਕੌਂਸਲਾਂ ਵੱਲੋਂ ਵੀ ਵੱਡੇ ਪੱਧਰ ਤੇ ਨਾਲ ਜੁੜਦੇ ਹੋਏ ਸਹਿਯੋਗ ਦੇਣ ਦਾ ਭਰੋਸਾ ਕੀਤਾ ਗਿਆ। ਉੱਥੋਂ ਜਿੰਨੇ ਵੀ ਪੰਜਾਬੀ ਭਾਈਚਾਰੇ ਦੇ ਰੇਡੀਓ ਜਾਂ ਹੋਰ ਨੈੱਟਵਰਕ ਨੇ, ਮੀਡੀਆ, ਉਹਨਾਂ ਦੇ ਉੱਤੇ ਇਹਨਾਂ ਖੇਡਾਂ ਦਾ ਪ੍ਰਸਾਰਨ ਵੀ ਜਿਹੜਾ ਉਹ ਕੀਤਾ ਜਾ ਰਿਹਾ। ਸੋ ਬੜੀ ਵੱਡੀ ਪੱਧਰ ਤੇ ਵਿਸ਼ਵ ਭਰ ਦੇ ਵੱਖ-ਵੱਖ ਇਲਾਕਿਆਂ ਤੋਂ ਆਸਟ੍ਰੇਲੀਆ ਦੇ ਵਿੱਚ ਖਿਡਾਰੀ ਇਹਨਾਂ ਖੇਡਾਂ ਦੇ ਵਿੱਚ ਤੇ ਦਰਸ਼ਕ ਇਹਨਾਂ ਖੇਡਾਂ ਨੂੰ ਮਾਣਨ ਦੇ ਲਈ, ਇਹਨਾਂ ਖੇਡਾਂ ਦੇ ਰੰਗ ਵੇਖਣ ਦੇ ਲਈ ਪਹੁੰਚਦੇ ਨੇ। 36ਵੀਆਂ ਆਸਟ੍ਰੇਲੀਅਨ ਸਿੱਖ ਗੇਮਸ ਦਾ ਆਗਾਜ਼ ਹੋ ਚੁੱਕਿਆ। 3 ਰੋਜ਼ਾ ਇਹ ਸਿੱਖ ਗੇਮਸ ਹੁਣ ਐਤਵਾਰ ਤੱਕ ਉੱਥੇ ਚੱਲਣਗੀਆਂ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ